पंजाबी जे जितने भी बड़े क्लासिकल शायर ने उन्होंने एक टर्म होर बहुत इस्तेमाल की है, मुर्शद दी। ये दसो कि ये मुर्शद दा रौला की है? रौला तो है, मतलब ये है कि जिन्ने भी क्लासिकल शायर ने बल्कि सूफी ने जिहड़े उन्हां विच मुर्शद जिहड़ा है वो बहुत पिवटल करैक्टर है। तुसी मौलाना रूमी नूं देखो ना, मौलवी हरगिज़ न शुद्ध मौलाए रूम, वाह, ता गुलामे शम्स तबरेज़ी न शुद्ध। जिन्ना चिर तक वो शम्स तबरेज़ी दा गुलाम नहीं हुंदा ते मौलाना रूमी नहीं बन सकदा। वाह वाह वाह। सो मतलब ये है कि ये साडे पंजाबी शायरां दा ही नहीं है, ये एक पूरी ट्रडिशन है सूफियां दी जिहदे विच मुर्शद दा एक खास मुकाम है। ठीक है। तुसी देखो शाह हुसैन है, एक रिबेलियस शायर है, पर वो भी कहता है साडा अंदर बाहर लाल है, साडा मुर्शद नाल प्यार है। वाह। हैं फिर तुसी आ जांदे हो सुल्तान बाहू ते, जी जी। अल्फ अल्लाह चंबे दी बूटी मुर्शद मन विच लाई। बिल्कुल ठीक है। ठीक। फिर तुसी आ जांदे हो बुल्ले शाह ते, हाँ, बुल्ले शाह ने तो बहुत ही डायरैक्ट ना लैके बहुत नां लैके शाह इनायत कुंडियां पाइयां, लुक छुप खिचदा है डोर, वाह मेरी बुकल दे विच चोर। ठीक। सो ये जेह्ड़ा मुर्शद दा कांसैप्ट है जी जी। इस पूरी तहरीक दे विच या इस पूरी लहर दे विच या इस पूरे आर्डर दे विच ये है की है? जी जी। मुर्शिद कौन है? कौन है? यही यही मेरा सवाल है, कौन है मुर्शिद? मेरा ख्याल है कि इधरों मैं दो तरफा तो वेखना है। ठीक है। एक तो ये है कि जेड़ा बुल्ला शाही है वो अपने आप नूं इंटरमीडिएट समझदी है अपने और खुदा के दरम्यान। ठीक है। या पंडित जड़े ने वो अपने आप नूं इंटरमीडिएट समझते हैं देवता ते आम बंदे दरम्यान। हाँ ठीक है। कि तुसी अपना साढ़े कोल आओ तो असी तुहानूं लिंक करांगे, असी तुहानूं हुकअप करांगे उत्ते, तो तुहानूं हुकअप करांगे। ठीक है ना, कि मतलब ये है कि ਜਿਹੜੀ ਤੁਸੀਂ ਸਾਡੇ ਥਰੂ ਜਾ ਸਕਦੇ ਹੋ ਉੱਥੇ। ਦੂਜੀ ਇਹ ਹੈਗੀ ਹੈ ਕਿ ਜਿਹੜੀ ਸੂਫੀਆ ਦੀ ਹੈਗੀ ਹੈ ਉਹ ਇਹ ਹੈ ਕਿ ਇੰਟਰਮੀਡੀਏਟ ਦੀ ਕੋਈ ਲੋੜ ਨਹੀਂ ਹੈਗੀ। ਪਹਿਲੇ ਤਾਂ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਜੀ ਬਿਲਕੁਲ ਠੀਕ ਹੈ ਕਿ ਤੁਸੀਂ ਡਾਇਰੈਕਟ ਵੀ ਗੱਲ ਕਰ ਸਕਦੇ ਨਹੀਂ, ਗੱਲ ਡਾਇਰੈਕਟ ਹੀ ਹੈ ਬਸ। ਠੀਕ ਹੈ। ਕਰ ਨਹੀਂ ਸਕਦੇ ਹੋ, ਗੱਲ ਡਾਇਰੈਕਟ ਹੈ। ਅੱਛਾ। ਤੁਹਾਡਾ ਔਰ ਉਹਦੇ ਦਰਮਿਆਨ ਜੋ ਹਕੀਕਤ ਹੈ, ਜੋ ਵੀ ਉਹਨੂੰ ਤੁਸੀਂ ਕਹਿ ਲਵੋ, ਰੱਬ ਹੈ, ਕਾਇਨਾਤ ਹੈ, ਯੂਨੀਵਰਸ ਹੈ, ਜੋ ਵੀ ਹੈਗੀ ਹੈ, ਉਹਦੇ ਨਾਲ ਤੁਹਾਡਾ ਡਾਇਰੈਕਟ ਰਿਲੇਸ਼ਨਸ਼ਿਪ ਹੈ। ਉਹਦੇ ਵਿੱਚ ਕਿਸੇ ਇੰਟਰਮੀਡੀਏਟ ਦੀ ਲੋੜ ਨਹੀਂ ਹੈਗੀ। ਇੱਥੇ ਤੁਸੀਂ ਦੇਖੋ ਕਿ ਜਿਹੜਾ ਲੂਥਰ ਕਿੰਗ ਜਿਹੜਾ ਸੀ, ਜਿਹੜੀ ਉਹਨੇ ਇਨਕਲਾਬ ਲਿਆਂਦਾ, ਉਹਨੇ ਇਹੋ ਇਨਕਲਾਬ ਲਿਆਂਦਾ। ਉਹਨੇ ਕਿਹਾ ਕਿ ਈਸਾਈਆਂ ਨੂੰ ਉਹਨੇ ਕਿਹਾ ਕਿ ਬਈ ਤੁਹਾਨੂੰ ਚਰਚ ਦੀ ਲੋੜ ਨਹੀਂ ਹੈਗੀ ਰੱਬ ਲਈ, ਰੱਬ ਤੱਕ ਪਹੁੰਚਣ ਲਈ। ਰੱਬ ਤੁਹਾਡੇ ਨਾਲ ਪਿਆਰ ਕਰਦਾ ਹੈ। ਰੱਬ ਜਿਹੜਾ ਹੈ ਉਹ ਕੋਈ ਮੁੰਤਕਿਮ ਨਹੀਂ ਹੈਗਾ। ਠੀਕ ਹੈ। ਰਿਵੈਂਜਫੁਲ ਨਹੀਂ ਹੈਗਾ। ਜਿਹਨੂੰ ਆਪਣਾ ਗੁਰੂ ਨਾਨਕ ਨੇ ਕਿਹਾ ਨਿਰਵੈਰ,
ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ। ਠੀਕ। ਸੋ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੀ ਤੁਹਾਡੀ ਔਰ ਅਲਟੀਮੇਟ ਰਿਐਲਿਟੀ ਹੈ ਉਹਦੇ ਨਾਲ ਜਿਹੜਾ ਤਾਲੁਕ ਹੈ ਉਹਦੇ ਲਈ ਕਿਸੇ ਇੰਟਰਮੀਡੀਏਰੀ ਦੀ ਲੋੜ ਨਹੀਂ ਹੈਗੀ। ਠੀਕ ਹੈ। ਉਸ ਲਈ ਕਿਸੇ ਲਈ ਰਿਚੁਅਲਸ ਦੀ ਲੋੜ ਨਹੀਂ ਹੈਗੀ। ਉਸ ਲਈ ਵਾਸਤੇ ਕਿਸੇ ਆਰਗੇਨਾਈਜ਼ਡ ਰਿਲੀਜਨ ਦੀ ਲੋੜ ਨਹੀਂ ਹੈਗੀ। ਉਹ ਤੁਹਾਡਾ ਆਪਣਾ ਫੇਲ ਹੈ, ਤੁਹਾਡੀ ਆਪਣੀ ਤਾਲੁਕ ਹੈ ਜਿਹੜਾ ਕਿ ਤੁਸੀਂ ਉਹਦੇ ਨਾਲ ਕਾਇਮ ਕਰਨਾ ਹੈ। ਠੀਕ ਹੈ। ਸੋ ਪਹਿਲੇ ਤੁਸੀਂ ਇਸ ਗੱਲ ਨੂੰ ਸਮਝ ਲਈ ਹੈ। ਠੀਕ ਹੈ, ਤੈਅ ਪਾ ਗਿਆ ਜੀ। ਠੀਕ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਦੇ ਤੱਕ ਪਹੁੰਚਣ ਲਈ ਜਾਂ ਉਸ ਨਾਲ ਤਾਲੁਕ ਕਾਇਮ ਕਰਨ ਲਈ ਰਸਤੇ ਦੇ ਵਿੱਚ ਕਿਹੜੀ ਹੈ ਰੁਕਾਵਟ ਜਿਹੜੀ ਆਉਂਦੀ ਹੈ, ਕਿਹੜੀ ਚੀਜ਼ ਹੈ ਜਿਹੜੀ ਉਹਦੇ ਨਾਲ ਜੁੜ ਨਹੀਂ ਦਿੰਦੀ। ਠੀਕ ਹੈ ਨਾ ਜੀ। ਅੱਛਾ, ਹੁਣ ਜਿਹੜਾ ਮੁੱਲਾ ਹੈ ਉਹ ਕਹਿੰਦਾ ਜੀ ਤੁਹਾਡੇ ਗੁਨਾਹ ਨੇ, ਤੁਹਾਡੇ ਫਲਾਣੇ ਨੇ, ਤੁਹਾਡੇ ਚਮਕਾਣੇ ਨੇ, ਤੁਹਾਡੇ ਟਮਕਾਣ, ਤੇ ਉਹ ਇਸ ਵਜ੍ਹਾ ਤੋਂ ਨਹੀਂ ਜੁੜ ਪੜਦਾ। ਠੀਕ ਹੈ। ਸੂਫੀ ਇਹ ਕਹਿੰਦਾ ਹੈ ਕਿ ਇਹ ਤੁਹਾਡੀ ਈਗੋ ਹੈ, ਮੈਂ ਵਾਂ, ਜਿਹੜੀ ਤੁਹਾਨੂੰ ਉਹਦੇ ਨਾਲ ਨਹੀਂ ਜੁੜਨ ਦਿੰਦੀ। ਮੈਂ ਕੀ ਹੈਗੀ ਹੈ? ਮੈਂ ਪੈਦਾ ਹੋਈ ਹੈ ਪ੍ਰਾਪਰਟੀ ਤੋਂ। ਅੱਛਾ। ਮੈਂ ਪੈਦਾ ਹੋਈ ਹੈ ਪ੍ਰਾਪਰਟੀ ਤੋਂ। ਇਹ ਮੇਰਾ ਹੈ, ਇਹ ਤੇਰਾ ਹੈ। ਠੀਕ ਹੈ। ਹੁਣ ਉਹ ਜਿਹੜੀ ਮੈਂ ਵਾਂ, ਮੈਂ, मेरा ख़ानदान, मेरी रिवायात, मेरे घर में फलां फलां फलां, ਉਹ ਜਿਹੜੀ ਮੈਂ ਹੈਗੀ ਹੈ ਉਹ ਅਸਲ ਦੇ ਵਿੱਚ ਜਿਹੜੀ ਪ੍ਰਾਪਰਟੀ ਦਾ ਰਿਲੇਸ਼ਨਸ਼ਿਪ ਹੈ ਲੋਕਾਂ 'ਚ, ਜਿੰਨੀ ਜਿਸ ਬੰਦੇ ਕੋਲ ਵੱਧ ਪ੍ਰਾਪਰਟੀ ਹੈ ਉਹਦੀ ਉਤਨੀ ਮੈਂ ਜ਼ਿਆਦਾ, ਉਹਦੀ ਉਨੀ ਹੀ ਵੱਡੀ ਮੈਂ। ਠੀਕ ਹੈ। ਉਹਦੀ ਵੱਡੀ ਮੈਂ। ਸੋ ਇਹ ਇੱਕ ਮੈਂ ਵਾਂ ਜਿਹੜੀ ਤੁਹਾਡੇ ਤੇ ਉਸ ਜਿਹੜਾ ਰੀਅਲ ਬੀਇੰਗ ਹੈ ਜਿਹਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੋ ਉਹਨਾਂ ਦੇ ਦਰਮਿਆਨ ਵਿੱਚ ਖੜੀ ਹੈ। ਅੱਛਾ ਅੱਛਾ, ਠੀਕ ਹੈ। ਸੋ ਤੁਸੀਂ ਇਹ ਜਿਹੜੀ ਮੈਂ ਵਾਂ ਇਹ ਤੁਹਾਨੂੰ ਲਿਮਿਟ ਰੱਖਦੀ ਹੈ ਔਰ ਤੁਹਾਨੂੰ ਜੁੜਨ ਨਹੀਂ ਦਿੰਦੀ ਉਹਦੇ ਨਾਲ। ਹੁਣ ਸਵਾਲ ਇਹ ਹੈ ਕਿ ਇਸ ਮੈਂ ਨੂੰ ਸਰੈਂਡਰ ਕਿਵੇਂ ਕੀਤਾ ਜਾਏ। ਜਿੰਨਾ ਚਿਰ ਤੱਕ ਇਹ ਮੈਂ ਸਰੈਂਡਰ ਨਹੀਂ ਹੋਵੇਗੀ ਉਹਨਾਂ ਚਿਰ ਤੱਕ ਤੁਸੀਂ ਉਸ ਹਕੀਕਤ ਤੱਕ, ਉਸ ਯੂਨੀਵਰਸਲ ਸਪਿਰਿਟ ਤੱਕ ਤੁਸੀਂ ਪਹੁੰਚ ਨਹੀਂ ਸਕਦੇ ਹੋ। ਅੱਛਾ। ਸੋ ਜਿਹੜਾ ਮੁਰਸ਼ਿਦ ਹੈ, ਮੁਰਸ਼ਿਦ ਦੇ ਨਾਲ ਜਿਹੜਾ ਤਾਲੁਕ ਹੈ ਉਹ ਟੋਟਲ ਸਰੈਂਡਰੈਂਸ ਦਾ ਹੈ। ਠੀਕ ਹੈ। ਤੁਸੀਂ ਆਪਣੀ ਸਾਰੀ ਜਿਹੜੀ ਮੈਂ ਵਾਂ ਉਹਦੇ ਸਾਹਮਣੇ ਸਰੈਂਡਰ ਕਰ ਦਿੰਦੇ ਹੋ। ਮੈਂ ਨਹੀਂ ਸਭ ਤੂੰ। ਵਾਹ, ਠੀਕ ਹੈ। ਸੋ ਜਿਹੜਾ ਮੁਰਸ਼ਿਦ ਹੈ ਜਦੋਂ ਉਹਦੇ ਸਾਹਮਣੇ ਤੁਸੀਂ ਆਪਣੀ ਮੈਂ ਸਰੈਂਡਰ ਕਰ ਦਿੰਦੇ ਹੋ ਤਾਂ ਉਹ ਸਰੈਂਡਰ ਕਰਨ ਦੀ ਜਿਹੜੀ ਕੈਫੀਅਤ ਹੈ ਉਹਦੇ ਵਿੱਚ ਉਸ ਪ੍ਰੋਸੈਸ ਦੇ ਵਿੱਚ ਤੁਸੀਂ ਉਸ ਵੱਡੀ ਰਿਐਲਿਟੀ ਦੇ ਨਾਲ ਜੁੜਦੇ ਹੋ। ਠੀਕ ਹੈ। ਸੋ ਜਦੋਂ ਸ਼ਾਹ ਹੁਸੈਨ ਕਹਿੰਦਾ ਹੈ ਸਾਡਾ ਅੰਦਰ ਬਾਹਰ ਲਾਲ ਹੈ, ਸਾਡਾ ਮੁਰਸ਼ਿਦ ਨਾਲ ਪਿਆਰ ਹੈ, ਉਹ ਮੁਰਸ਼ਿਦ ਨਾਲ ਪਿਆਰ ਜਿਹੜਾ ਹੈਗਾ ਉਹ ਜਿਹੜੀ ਮੈਂ ਦੀ ਨੇਗੇਸ਼ਨ ਹੈ, ਮੈਂ ਨਾ ਹੀ ਸਭ ਤੂੰ। ਠੀਕ ਹੈ। ਜੇ ਉਹ ਬੁੱਲੇ ਸ਼ਾਹ ਕਹਿੰਦਾ ਹੈ ਜਾਂ ਆਪਣਾ ਸੁਲਤਾਨ ਬਾਹੂ ਕਹਿੰਦਾ ਹੈ ਜੀ ਜੀ, ਤੇ ਉਹ ਜਿਹੜਾ ਹੈਗਾ ਉਹ ਉਸ ਮੈਂ ਦੀ ਨਫੀ ਕਰਨੀ ਹੈ। ਅੱਛਾ। ਉਸ ਦੇ ਅੱਗੇ। ਠੀਕ ਹੈ। ਅੱਛਾ, ਹੁਣ ਜਿਹੜੀ ਉਸ ਦੇ ਅੱਗੇ ਦੀ ਜਦੋਂ ਤੁਸੀਂ ਗੱਲ ਕਰਨੀ ਹੈ ਤੇ ਇਹ ਮੁਰਸ਼ਿਦ ਇਹ ਰੱਬ ਨੂੰ ਕਹਿ ਰਹੇ ਨੇ ਜਾਂ ਇਹ ਮੁਰਸ਼ਿਦ ਡਾਇਰੈਕਟ ਉਸਤਾਦ ਨੂੰ ਕਹਿ ਰਹੇ ਨੇ? ਕਿਉਂਕਿ ਜਿਸ ਤਰ੍ਹਾਂ ਬੁੱਲੇ ਸ਼ਾਹ ਨੇ ਡਾਇਰੈਕਟ ਨਾਂ ਲੈ ਕੇ ਕਿਹਾ ਉਹਦੇ ਨਾਲ ਤਾਂ ਲੱਗ ਰਿਹਾ ਹੈ ਕਿ ਸ਼ਾਇਦ ਉਸਤਾਦ ਨੂੰ ਵੀ ਕਹਿ ਰਹੇ ਨੇ ਜਿਹਨੇ ਸਿਖਾਇਆ ਹੈ ਕਿ ਬਈ ਤੂੰ ਹੈ ਕੌਣ, ਜਾਂ ਇਹ ਕਿ ਇਹ ਸਾਰੇ ਰਲ ਕੇ ਲੱਭ ਰਹੇ ਨੇ ਉਸ ਇੱਕ ਰਿਐਲਿਟੀ ਨੂੰ। ਉਸ ਰਿਐਲਿਟੀ ਨੂੰ ਲੱਭਣ ਲਈ ਜਿਹੜਾ ਉਹਨਾਂ ਨੇ ਇੱਕ ਪਾਥ ਜਿਹੜਾ ਹੈ ਨਾ ਉਹ ਡਿਵਾਈਸ ਕੀਤਾ ਗਿਆ ਉਸਤਾਦ ਦੇ ਜ਼ਰੀਏ ਕੀਤਾ ਗਿਆ, ਤੇ ਅਗਰ ਉਸਤਾਦ ਨਾ ਦੱਸਦਾ ਤੇ ਸ਼ਾਇਦ ਅਸੀਂ ਉਸ ਰਿਐਲਿਟੀ ਤੱਕ ਨਾ ਪਹੁੰਚਦੇ। ਉਹ ਮੁਰਸ਼ਿਦ ਜਿਹੜਾ ਉਸਤਾਦ ਹੈ, ਅੱਛਾ, ਕਿਉਂਕਿ ਉਸਤਾਦ ਜਿਹੜਾ ਉਹ ਰੀਅਲ ਹੈ, ਉਹ ਤੁਹਾਡੇ ਸਾਹਮਣੇ ਬੈਠਾ ਹੈ।
ਠੀਕ ਹੈ, ਤੁਸੀਂ ਉਹਦੇ ਨਾਲ ਆਰਗੂ ਕਰ ਸਕਦੇ ਹੋ, ਗੱਲ ਕਰ ਗੱਲ ਕਰ ਸਕਦੇ ਹੋ, ਕਹਿ ਸਕਦੇ ਹੋ ਕਿ ਇਹ ਠੀਕ ਹੈ, ਅਗਰ ਦੇਖੋ ਉਹਦੇ 'ਚ ਨਾ, ਮੈਂ ਕੀ ਕਰਾਂ। ਤੁਸੀਂ ਆਮ ਹਾਲਾਤ ਵਿੱਚ ਵੇਖੋ ਕਿ ਤੁਸੀਂ ਇੱਕ ਅਨਸੀਨ ਰਿਐਲਿਟੀ ਹੈ, ਉਹਨੂੰ ਤੁਸੀਂ ਕੁਛ ਵੀ ਕਹਿ ਲਓ, ਰੱਬ ਕਹਿ ਲਓ, ਭਗਵਾਨ ਕਹਿ ਲਓ, ਦੇਵਤਾ ਕਹਿ ਲਓ, ਵਟਐਵਰ ਯੂ ਕਾਲ ਹਿਮ, ਅਤੇ ਤੁਸੀਂ ਉਹਦੇ ਸਾਹਮਣੇ ਆਪਣਾ ਜਿਹੜੀ ਹੈ ਉਹ ਸਰੈਂਡਰ, ਸੋ ਕਾਲਡ ਸਰੈਂਡਰ ਤਾਂ ਨਹੀਂ ਕਰਦੇ, ਤੁਸੀਂ ਈਗੋ ਸਰੈਂਡਰ ਕਰ ਲੈਂਦੇ ਹੋ। ਲੇਕਿਨ ਜੇ ਇੱਕ ਬੰਦਾ ਸਾਹਮਣੇ ਬੈਠਾ ਹੈ ਤੁਹਾਡੇ ਸਾਹਮਣੇ ਤੁਹਾਡੇ ਘਰੇ ਬੰਦਾ ਹੀ ਹੈ, ਔਖਾ ਹੈ, ਠੀਕ ਹੈ, ਤੇ ਤੁਸੀਂ ਆਪਣੀ ਈਗੋ ਸਰੈਂਡਰ ਨਹੀਂ ਕਰਦੇ। ਸੋ ਇਹ ਬਹੁਤ ਹੀ ਲੋਐਸਟ ਆਫ ਦਾ ਲੋਐਸਟ ਹੋ ਗਿਆ ਨਾ, ਕਿ ਫਿਰ ਇੱਕ ਤਾਂ ਹੈ ਕਿ ਤੁਸੀਂ ਅਨਸੀਨ ਦੇ ਅੱਗੇ ਈਗੋ ਸਰੈਂਡਰ ਕਰਨੀ, ਇੱਕ ਹੈ ਕਿ ਤੁਸੀਂ ਬੰਦੇ ਦੇ ਅੱਗੇ ਕਰ ਦੇਣੀ ਹੈ ਬਸ। ਹਾਂ, ਇੱਕ ਤੁਸੀਂ ਐਸੇ ਬੰਦੇ ਦੇ ਅੰਦਰ ਅੱਗੇ ਜਿਹੜੀ ਈਗੋ ਸਰੈਂਡਰ ਕਰ ਰਹੇ ਹੋ ਜਿਹੜਾ ਕਿ ਉਸ ਸਰੈਂਡਰ ਦੇ ਅਮਲ ਨੂੰ ਮਿਸਯੂਜ਼ ਨਹੀਂ ਕਰਦਾ। ਕਿਆ ਮੈਟਰ ਕਰਦਾ ਹੈ ਕਿ ਫਿਰ ਉਹ ਮਿਸਯੂਜ਼ ਕਰੇ ਜਾਂ ਯੂਜ਼ ਕਰੇ? ਹਾਂ ਬਿਲਕੁਲ, ਅਗਰ ਉਹ ਤੁਸੀਂ ਸਰੈਂਡਰ ਕਰਤਾ, ਉਹਦੀ ਮਰਜ਼ੀ ਹੈ, ਉਹਨੂੰ ਜੋ ਮਰਜ਼ੀ। ਨਹੀਂ, ਬਿਲਕੁਲ ਨਹੀਂ। ਤੁਸੀਂ ਅਗਰ ਦੇਖੋ ਕਿ ਜਿਹੜਾ ਪੀਰ ਹੈ ਤੇ ਮੁਰੀਦ ਦਾ ਤਾਲੁਕ ਹੈ, ਜਿਹੜਾ ਪੀਰ ਐਕਸਪਲਾਟਿੰਗ ਪੀਰ ਹੈ, ਮੁਰੀਦ ਕੀ ਕਰਦਾ ਹੈ? ਮੁਰੀਦ ਉਹਦੇ ਸਾਹਮਣੇ ਆਪਣੀ ਮੈਂ ਨੂੰ ਸਰੈਂਡਰ ਕਰਦਾ ਹੈ। ਔਰ ਅਗਰ ਪੀਰ ਜਾਲੀ ਹੈ ਤੇ ਉਹਨੂੰ ਉਹਦੀ ਸਰੈਂਡਰੈਂਸ ਤੋਂ ਮੁਫਾਦ ਹਾਸਿਲ ਕਰਦਾ ਹੈ, ਉਹਨੂੰ ਉਹ ਬਲੈਕਮੇਲ ਕਰਦਾ ਹੈ, ਉਹਨੂੰ ਉਹ ਯੂਜ਼ ਕਰਦਾ ਹੈ। ਸੋ ਜਦੋਂ ਇੱਕ ਵੱਡਾ ਸੂਫੀ ਜਾਂ ਇੱਕ ਵੱਡਾ ਰਾਈਟਰ ਜਾਂ ਇੱਕ ਵੱਡਾ ਕ੍ਰੀਏਟਿਵ ਰਾਈਟਰ ਜਿਵੇਂ ਬੁੱਲੇ ਸ਼ਾਹ ਹੈ ਜਾਂ ਸ਼ਾਹ ਹੁਸੈਨ ਹੈ ਜਾਂ ਕਰਦੇ ਨੇ, ਜਦੋਂ ਕਿਸੇ ਦੇ ਸਾਹਮਣੇ ਉਹ ਆਪਣੀ ਮੈਂ ਨੂੰ ਸਰੈਂਡਰ ਕਰਦੇ ਨੇ, ਅਤੇ ਉਹ ਜਿਹੜਾ ਜਿਹਦੇ ਸਾਹਮਣੇ ਸਰੈਂਡਰ ਕੀਤਾ ਜਾ ਰਿਹਾ ਹੈ, ਉਹ ਉਹਨਾਂ ਦੇ ਅੰਦਰ ਇੱਕ ਪੋਜ਼ੀਟਿਵ ਜਿਹੜੀ ਕਰੰਟ ਹੈ, ਜਿਹੜੀ ਪੋਜ਼ੀਟਿਵ ਡਾਇਰੈਕਸ਼ਨ ਹੈ, ਉਹਨੂੰ ਉਹ ਉਭਾਰਦਾ ਹੈ। ਠੀਕ ਹੈ, ਉਹਨੂੰ ਗਾਈਡ ਕਰਦਾ ਹੈ ਕਿ ਤੂੰ ਹੁਣ ਇਸ ਪਾਸੇ ਵੱਧ। ਜਿਵੇਂ ਸੁਲਤਾਨ ਬਾਹੂ ਨੇ ਉਹਨਾਂ ਕਿਹਾ ਕਿ ਜੀ ਅਲਫ ਅੱਲਾ ਚੰਮੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੋ, ਨਫੀ ਇਸ ਬਾਤ ਤਾਂ ਪਾਣੀ ਮਿਲਿਆ, ਹਰ ਰਗੇ ਹਰ ਜਾਈ ਹੋ, ਕਿ ਮੁਰਸ਼ਿਦ ਦੇ ਨਾਲ ਮਿਲਣ ਨਾਲ ਕੁਝ ਚੀਜ਼ਾਂ ਦੀ ਨਫੀ ਹੋਈ, ਉਹ ਜੋ ਈਗੋ ਸੀ, ਜਿਹੜੀ ਈਗੋ ਸੀ। ਠੀਕ ਹੈ, ਅਸਬਾਤ ਇਹ ਹੈ ਕਿ ਜਿਹੜੇ ਪੋਜ਼ੀਟਿਵ ਹਿਊਮਨ ਰਿਲੇਸ਼ਨਸ ਹਨ, ਜਿਹੜੇ ਪੋਜ਼ੀਟਿਵ ਤਲਕ ਸਨ ਕਾਇਨਾਤ ਦੇ ਨਾਲ ਜੁੜਨ ਦੇ, ਉਹਨਾਂ ਦੀ ਰੀਇਨਫੋਰਸਮੈਂਟ ਹੋਈ। ਅੱਛਾ, ਮੁਰਸ਼ਿਦ ਫਿਰ ਇਹ ਮੁਰਸ਼ਿਦ ਨੂੰ ਲੱਭਿਆ ਕਿਵੇਂ ਜਾਂਦਾ ਹੈ, ਇਹ ਦੱਸੋ ਮੈਂ, ਕਿਉਂਕਿ ਅਸੀਂ ਹੁਣੇ ਜਿਹੜੇ ਪ੍ਰੋਗਰਾਮ ਕੀਤੇ ਨੇ ਉਹਦੇ 'ਚ ਬੁੱਲੇ ਸ਼ਾਹ ਦੇ ਨਾਲ ਵੀ ਇਹ ਹੋਇਆ ਔਰ ਸੁਲਤਾਨ ਬਾਹੂ ਦੇ ਨਾਲ ਵੀ ਹੋਇਆ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਗਿਆ ਨਾ ਕਿ ਅੱਛਾ ਉੱਥੇ ਜਾਓ, ਇਹਨਾਂ ਨੂੰ ਜਾ ਕੇ ਮਿਲ ਲਓ। ਉਹ ਆਪਣੇ ਜ਼ਮਾਨੇ ਦੇ ਉਹ ਮੁਰਸ਼ਿਦ ਜਿਹੜੇ ਸਨ, ਆਪਣੇ ਜ਼ਮਾਨੇ ਦੇ ਬਹੁਤ ਵੱਡੇ ਸਕਾਲਰ ਸਨ, ਗੋ ਕੇ ਫਿਰ ਸ਼ਾਗਿਰਦ ਬਹੁਤ ਅੱਗੇ ਨਿਕਲ ਗਏ, ਔਰ ਹੁਣ ਜਿਹੜੇ ਮੁਰਸ਼ਿਦ ਨੇ ਉਹ ਉਹਨਾਂ ਦੇ ਸ਼ਾਗਿਰਦਾਂ ਦੇ ਨਾਂ ਤੋਂ ਪਹਿਚਾਣੇ ਜਾਂਦੇ ਨੇ। ਲੇਕਿਨ ਇਹਨਾਂ ਨੂੰ ਲੱਭਣ ਦਾ ਜਿਹੜਾ ਪ੍ਰੋਸੈਸ ਹੈ, ਇਹ ਕਿ ਖੁਦ ਬ ਖੁਦ ਹੀ ਲੋਕ ਆ ਜਾਂਦਾ ਹੈ ਸ਼ਾਗਿਰਦ ਦੇ ਕੋਲ, ਜਾਂ ਉਹਨਾਂ ਨੂੰ ਫਿਰ ਕੋਈ ਹੋਰ ਦੱਸਦਾ ਹੈ ਕਿ ਵੀ ਇੱਧਰ ਜਾਓ, ਇਸ ਤਰ੍ਹਾਂ ਕਰੋ? ਇਹਨੂੰ ਮਿਥਿਆ ਨਹੀਂ ਜਾ ਸਕਦਾ ਕਿ ਬਈ ਅਗਰ ਇਹ ਤਾਂ ਹੁਣ ਉਹ ਗਾਲਬ ਦਾ ਇੱਕ ਸ਼ੇਰ ਹੈਗਾ, हुई मुद्दत के गालिब मर गया पर याद आता है वह हर एक बात पे कहना कि यूं होता तो क्या होता। ਇਹਦਾ ਮਤਲਬ ਇਹ ਹੈਗਾ ਕਿ ਉਹ ਗਾਲਬ ਮਰ ਗਿਆ, ਉਹ ਗਾਲਬ ਅਸਲੀ ਨਹੀਂ ਸੀ ਹੈਗਾ ਜਿਹੜਾ ਇਹ ਕਹਿੰਦਾ ਸੀ ਕਿ ਇਵੇਂ ਹੁੰਦਾ ਤੇ ਇਵੇਂ ਹੁੰਦਾ। ਠੀਕ ਹੈ, ਇੰਜ ਨਹੀਂ ਹੈ। ਠੀਕ ਹੈ, ਗੱਲ ਇਹ ਹੈਗੀ ਹੈ ਕਿ ਬਈ ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਮਿਲ ਗਿਆ, ਸ਼ਾਹ ਹੁਸੈਨ ਨੂੰ ਆਪਣਾ ਮੁਰਸ਼ਿਦ ਮਿਲ ਗਿਆ, ਸੁਲਤਾਨ ਬਾਹੂ ਨੂੰ ਆਪਣਾ ਮੁਰਸ਼ਿਦ ਮਿਲ ਗਿਆ। ਇਹ ਉਹਨਾਂ ਹਾਲਾਤ ਦੇ ਵਿੱਚ ਜੋ ਬੈਸਟ ਕੰਬੀਨੇਸ਼ਨ ਹੋ ਸਕਦੇ ਸਨ ਉਸਤਾਦ ਸ਼ਾਗਿਰਦ ਦੇ, ਉਹ ਕਾਇਮ ਹੋ ਗਏ। ਠੀਕ ਹੈ, ਹੁਣ ਇਹ ਨਹੀਂ ਅਸੀਂ ਕਹਿ ਸਕਦੇ ਕਿ ਇਹ ਹੁੰਦਾ ਤੇ ਫਿਰ ਇਹ ਹੁੰਦਾ, ਇਹ ਹੁੰਦਾ ਤੇ ਇਹ ਨਾ ਹੁੰਦਾ।
ਤੇ ਮਤਲਬ ਇਹ ਹੈ ਕਿ ਕੋਈ ਜਿਵੇਂ ਅਸੀਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇੱਕ ਸਟੈਂਡਰਡ ਤੇ ਕ੍ਰਾਈਟੇਰੀਆ ਕਾਇਮ ਕਰਨੇ ਆ ਨਾ ਜੀ, ਕਿ ਇਹ ਚੀਜ਼ ਲੱਭਣ ਲਈ ਕੰਪਿਊਟਰ ਦੇ ਉੱਤੇ ਇਹ ਚਾਹੀਦਾ ਹੈ ਤੇ ਇਹ ਲੱਭਣ ਲਈ ਇਹ ਚਾਹੀਦਾ ਹੈ, ਇਹ ਇੰਜ ਨਹੀਂ ਹੈਗਾ। ਇਹ ਹੈ ਕਿ ਬਈ ਉਹ ਇੱਕ ਰਾਈਪ ਹੈ, ਜਿਹੜਾ ਬੁੱਲੇ ਸ਼ਾਹ ਹੈ ਜਾਂ ਸੁਲਤਾਨ ਬਾਹੂ ਹੈ ਜਾਂ ਸ਼ਾਹ ਹੁਸੈਨ ਹੈ, ਉਹ ਇੱਕ ਰਾਈਪ ਹੈਗੇ ਨੇ ਇੰਟਲੈਕਚੁਅਲਸ, ਇੱਕ ਮੰਜ਼ਿਲ ਤੇ ਪਹੁੰਚੇ ਹੋਏ ਨੇ, ਔਰ ਉਹਨਾਂ ਨੂੰ ਸਿਰਫ ਇੱਕ ਇਨੀਸ਼ੀਏਸ਼ਨ ਦੀ ਲੋੜ ਹੈ। ਠੀਕ ਹੈ। ਔਰ ਉਹਨਾਂ ਨੂੰ ਲੱਕੀਲੀ ਐਸੇ ਲੋਕ ਮਿਲ ਜਾਂਦੇ ਨੇ ਜਿਹੜੇ ਕਿ ਉਹਨਾਂ ਨੂੰ ਉਹਨਾਂ ਦੀ ਕ੍ਰੀਏਟੀਵਿਟੀ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਂਦੇ ਨੇ। ਅੱਛਾ, ਬਹੁਤ ਸਾਰਾ ਕਲਾਮ ਐਸਾ ਵੀ ਹੈ ਜਿਹਦੇ 'ਚ ਮੁਰਸ਼ਦ ਇਸ ਤਰ੍ਹਾਂ ਆਉਂਦਾ ਜਿਵੇਂ ਮਹਿਬੂਬ ਹੈ। ਕਿਆ ਇਹ ਮੈਂ ਨੂੰ ਨਗੇਟ ਕਰਕੇ ਉਹਨੂੰ ਮਹਿਬੂਬ ਬਣਾਇਆ ਗਿਆ ਹੈ, ਜਾਂ ਮਹਿਬੂਬ ਮਤਲਬ ਕੀ ਇਹਦਾ ਕੀ ਮਤਲਬ ਹਿਸਾਬ ਹੈ? ਦੇਖੋ ਜੀ, ਮੁਹੱਬਤ ਕੀ ਹੈ? ਮਤਲਬ ਬੁੱਲੇ ਸ਼ਾਹ ਦਾ ਹੈ ਨਾ ਕਿ ਦੇਖੋ ਨੀ ਸ਼ਾਹ ਅਨਾਇਤ ਸਾਈਂ, ਮੈਂ ਨਾਲ ਕਰਦਾ ਕਿਵੇਂ ਅਦਾਈ। ਮਤਲਬ ਇਹ ਜਿਹੜਾ ਅਦਾਈ ਵਾਲਾ ਜਿਹੜਾ ਹਿਸਾਬ ਹੈ ਨਾ, ਪੂਰਾ ਇੱਕ ਮੁਰਸ਼ਿਦ ਮਾਸ਼ੂਕ ਹੈ। ਮਾਸ਼ੂਕ ਹੈ ਜੀ, ਮਾਸ਼ੂਕ ਹੈ, ਬਲਕਿ ਮਾਸ਼ੂਕ ਆਜ਼ਮ ਹੈ। ਇਸ਼ਕ ਕੀ ਹੈ ਜਨਾਬ? ਤੁਸੀਂ ਇਸ਼ਕ ਦੇ ਉੱਤੇ ਗੌਰ ਕਰੋ। ਤੁਸੀਂ ਰਾਂਝਾ ਜਿਹੜਾ ਹੈ ਉਹ ਜਦੋਂ ਹੀਰ ਦੇ ਉੱਤੇ ਆਸ਼ਿਕ ਹੁੰਦਾ ਹੈ ਜਾਂ ਹੀਰ ਰਾਂਝੇ ਦੇ ਉੱਤੇ ਆਸ਼ਿਕ ਹੁੰਦੀ ਹੈ, ਤੇ ਹੁੰਦਾ ਕੀ ਹੈ? ਦੋਨੋਂ ਆਪਣੀ ਈਗੋ ਨੂੰ ਸਰੈਂਡਰ ਕਰਦੇ ਨੇ। ਠੀਕ ਹੈ। ਠੀਕ। ਸੋ ਜਿੱਥੇ ਤੁਸੀਂ ਈਗੋ ਸਰੈਂਡਰ ਕਰਦੇ ਹੋ, ਜਿੱਥੇ ਤੁਸੀਂ ਮੈਂ ਨੂੰ ਜਿਸ ਬੰਦੇ ਦੇ ਸਾਹਮਣੇ ਮਾਰਦੇ ਹੋ, ਉਹ ਸਿਰਫ ਮਾਸ਼ੂਕ ਹੁੰਦਾ ਹੈ। ਸੋ ਜਿਹੜਾ ਮੁਰਸ਼ਿਦ ਹੈ ਉਹ ਤੇ ਮਾਸ਼ੂਕਾਂ ਦਾ ਮਾਸ਼ੂਕ ਹੈ। ਠੀਕ ਹੈ। ਉਹ ਉਸਤਾਦ ਵੀ ਹੈ, ਉਹ ਮਾਸ਼ੂਕ ਵੀ ਹੈ, ਉਹ ਰੱਬ ਵੀ ਹੈ, ਉਹ ਸਭ ਕੁਛ ਹੈ। ਇਸ ਲਈ ਮਤਲਬ ਜਿਹੜਾ ਰਾਂਝਾ ਹੈ, ਜਿਹੜਾ ਕਲਾਸੀਕਲ ਲਿਟਰੇਚਰ ਦੇ ਵਿੱਚ ਜਿਹੜਾ ਆਇਆ ਹੈ ਰਾਂਝਾ, ਇੱਕ ਰਾਂਝਾ ਮੈਨੂੰ ਲੋੜੀ ਦਾ ਹੈ ਨਾ, ਤੁਸੀਂ ਇਹ ਪੜ੍ਹਦੇ ਹੋ ਕਿ ਰਾਂਝਾ ਮੈਨੂੰ ਲੋੜੀ ਦਾ। ਹੀਰ ਜਿਹੜੀ ਹੈ ਉਹ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ। ਹੁਣ ਹੀਰ ਨੇ ਆਪਣੀ ਜਿਹੜੀ ਈਗੋ ਹੈ ਉਹ ਸਰੈਂਡਰ ਕੀਤੀ ਹੈ ਰਾਂਝੇ ਦੇ ਸਾਹਮਣੇ। ਹੁਣ ਰਾਂਝਾ ਉਸਤਾਦ ਵੀ ਹੈ, ਰਾਂਝਾ ਮੁਰਸ਼ਿਦ ਵੀ ਹੈ, ਰਾਂਝਾ ਮਸ਼ੂਕ ਵੀ ਹੈ। ਇਹ ਜਿਹੜੀ ਸੂਫੀ ਲਿਟਰੇਚਰ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਹੀਰ ਔਰ ਹਕੀਕਤ ਨੂੰ ਜਾਂ ਮੁਰਸ਼ਿਦ ਨੂੰ ਰਾਂਝਾ ਜਿਹੜਾ ਕਿਹਾ ਗਿਆ, ਉਹ ਆਸ਼ਕੀ ਵੀ ਹੈ, ਉਹ ਮੁਹੱਬਤ ਹੈ, ਉਹ ਪਿਆਰ ਹੈ। ਮਤਲਬ ਇਹ ਹੈ ਕਿ ਉਹ ਕੋਈ ਐਕੈਡੈਮਿਕ ਤਾਲੁਕ ਨਹੀਂ ਹੈਗਾ। ਉਹ ਕੋਈ ਇਹ ਨਹੀਂ ਹੈਗਾ ਕਿ ਜੀ ਜਿਵੇਂ ਮੈਂ ਕਲਾਸ ਵਿੱਚ ਗਿਆ ਤੇ ਮੈਂ ਫੀਸ ਪੇ ਕੀਤੀ ਹੈ ਤੇ ਫੀਸ ਪੇ ਕਰਕੇ ਤੇ ਮੈਂ ਉਸਤਾਦ ਦੇ ਸਾਹਮਣੇ ਬੈਠਾ ਹਾਂ ਤੇ ਉਸਤਾਦ ਸਾਹਿਬ ਮੈਨੂੰ ਲੈਕਚਰ ਦੇ ਰਹੇ ਨੇ ਤੇ ਮੈਂ 8 ਘੰਟੇ ਬਾਅਦ ਉੱਠ ਕੇ ਆ ਗਿਆ। ਇੰਜ ਨਹੀਂ ਜਾ। ਉਹ ਇਹ ਹੈ ਕਿ ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਛਾ ਗਿਆ ਹੈ। ਤੁਸੀਂ ਟੋਟਲ ਉਹਦੇ ਸਪੈਲ 'ਚ ਹੋ, ਤੁਸੀਂ ਟੋਟਲ ਉਹਦੇ ਇਸ਼ਕ ਦੇ ਵਿੱਚ ਹੋ। ਔਰ ਉਹ ਜਿਹੜਾ ਇਸ਼ਕ ਹੈ ਉਹਦੇ ਨਾਲ ਉਹੋ ਹੀ ਅਸਲ ਦੇ ਵਿੱਚ ਸਾਰੇ ਦਰਵਾਜ਼ੇ ਖੋਲ੍ਹਦਾ ਹੈ। ਇਹ ਅਗੇਨ ਕਮਿੰਗ ਟੂ ਦਿਸ ਸਿਚੁਏਸ਼ਨ ਜੋ ਹੁਣ ਅੱਜ ਕੱਲ੍ਹ ਸਾਡੇ ਹਾਲਾਤ ਚੱਲ ਰਹੇ ਨੇ, ਇਹਦੇ 'ਚ ਮੁਰਸ਼ਿਦ ਦੀ ਸਿਲੈਕਸ਼ਨ ਇੱਕ ਮਤਲਬ ਮੇਰਾ ਖਿਆਲ ਮੇਰੇ ਕੋਲ ਸਵਾਲ ਨਹੀਂ ਬਣ ਰਿਹਾ ਕਿ ਸਿਲੈਕਸ਼ਨ ਮੁਰਸ਼ਿਦ ਕਰਦਾ ਸ਼ਾਗਿਰਦ ਦੀ ਜਾਂ ਸ਼ਾਗਿਰਦ ਕਰਦਾ ਹੈ ਮੁਰਸ਼ਿਦ ਦੀ। ਮਤਲਬ ਤੁਹਾਡਾ ਤਾਂ ਦਿਲ ਹੈ ਨਾ, ਤੁਹਾਡਾ ਹੁਣ ਇੱਕ ਬੰਦੇ ਦਾ ਦਿਲ ਹੈ, ਜੀ ਹੈ, ਔਰ ਉਹ ਆ ਗਿਆ ਕਿਸੇ 'ਤੇ ਔਰ ਉਹਦਾ ਖਿਆਲ ਹੈ ਕਿ ਹੁਣ ਇਹੀ ਮੇਰਾ ਮੁਰਸ਼ਿਦ ਹੈ, ਇਹੀ ਮੈਂ ਇਹਦੇ 'ਤੇ ਰਹਿ ਗਿਆ, ਇਹ ਜੋ ਕਹਿ ਰਿਹਾ ਬਸ ਇਹ ਸਾਰਾ ਕੁਝ ਸਰੈਂਡਰ ਕਰਤਾ ਮੇਰੇ। ਨਹੀਂ, ਅਸਲ ਦੇ ਵਿੱਚ ਅਗਰ ਤੁਸੀਂ ਵੇਖੋ ਨਾ ਤੇ ਹੁਣ ਵੀ ਉਹ ਹੋ ਰਿਹਾ ਹੈ। ਐਸਾ ਨਹੀਂ ਹੈ ਕਿ ਹੁਣ ਉਹ ਮੁਰਸ਼ਿਦ ਔਰ
ਮੁਰਸ਼ਿਦ ਦੇ ਨਾਲ ਪਿਆਰ ਕਰਨ ਵਾਲਾ ਤਲਕ ਹੁਣ ਦੇ ਜ਼ਮਾਨੇ ਵਿੱਚ ਨਹੀਂ ਹੈ। ਹੁਣ ਦੇ ਜ਼ਮਾਨੇ ਵਿੱਚ ਵੀ ਹੈ, ਔਰ ਉਹਦੀਆਂ ਕਈ ਫਾਰਮਸ ਨੇ ਔਰ ਕਈ ਸ਼ਕਲਾਂ ਨੇ ਉਹਦੀਆਂ। ਅੱਛਾ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਨੋਮ ਚਾਂਸਕੀ ਲੈ ਲਓ। ਠੀਕ ਹੈ। ਠੀਕ, ਉਹ ਇੱਕ ਪੀਰ ਹੈ। ਅੱਛਾ। ਉਹਨੂੰ ਸਮਝ ਲਓ ਇੱਕ ਪੀਰ ਹੈ। ਠੀਕ, ਉਹਦੇ ਜਿਹੜੇ ਮੰਨਣ ਵਾਲੇ ਨੇ ਉਹਨੂੰ ਟੋਟਲ ਫਾਲੋ ਕਰਦੇ ਨੇ। ਉਹਨਾਂ ਨੇ ਆਪਣੀ ਈਗੋ ਉਹਦੇ ਸਾਹਮਣੇ ਸਰੈਂਡਰ ਕਰ ਦਿੱਤੀ ਹੈ। ਠੀਕ ਹੈ। ਕ੍ਰਿਸਟੋਫਰ ਹਿਚਨ ਨੂੰ ਲੈ ਲਓ ਉਹਦੇ। ਮਤਲਬ ਮੈਂ ਮਿਸਾਲ ਦੇ ਰਿਹਾ। ਠੀਕ ਹੈ, ਮਤਲਬ ਜਿਹਦਾ ਰਿਲੀਜਨ ਦੇ ਨਾਲ ਕੋਈ ਤਲਕ ਨਹੀਂ ਹੈ। ਨਹੀਂ ਹੈ, ਰਿਲੀਜਨ ਦਾ ਕੋਈ ਤਲਕ ਨਹੀਂ ਹੈ ਉਹਦਾ, ਔਰ ਇਹਦਾ ਕੋਈ ਔਰ ਇਹ ਜਿਹੜਾ ਮੁਰਸ਼ਿਦ ਹੈ ਇਹਦਾ ਰਿਲੀਜਨ ਦਾ ਕੋਈ ਤਲਕ ਨਹੀਂ ਹੈਗਾ। ਇਹ ਕਿਸੇ ਵੀ ਰਿਲੀਜਨ 'ਚ ਹੋ ਸਕਦਾ ਹੈ ਕਿ ਜਦੋਂ ਇੱਕ ਬੰਦਾ ਦੂਜੇ ਬੰਦੇ ਦੇ ਸਾਹਮਣੇ, ਔਰ ਉਹ ਬੰਦਿਆਂ ਦੀ ਕੁਆਲਿਟੀ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਕੁਆਲਿਟੀ ਕੀ ਹੈ। ਮੁਰਸ਼ਿਦ ਦੀ ਕੁਆਲਿਟੀ ਕੀ ਹੈ ਤੇ ਜਿਹੜਾ ਮੁਰਸ਼ਿਦ ਨੂੰ ਮੰਨ ਰਿਹਾ ਉਹਦੀ ਕੁਆਲਿਟੀ ਕੀ ਹੈ। ਠੀਕ ਹੈ। ਜੇ ਹੁਣ ਮੁਰਸ਼ਿਦ ਜਿਹੜਾ ਜੇ ਮੰਨਣ ਵਾਲਾ ਜਿਹੜਾ ਹੈ ਉਹ ਵਾਰਿਸ ਸ਼ਾਹ ਹੈ ਜਾਂ ਉਹ ਬੁੱਲੇ ਸ਼ਾਹ ਹੈ, ਤੇ ਉਹਦੇ ਲਈ ਜ਼ਰੂਰੀ ਹੈ ਕਿ ਉਹ ਸ਼ਾਹ ਇਨਾਇਤ ਹੋਏ ਔਰ ਉਸ ਲੈਵਲ ਦਾ ਮਤਲਬ ਕੰਮ। ਬਿਲਕੁਲ। ਸੋ ਮਤਲਬ ਇਹ ਹੋ ਰਿਹਾ ਰੋਜ਼, ਇਹ ਸਾਡੇ ਸਾਹਮਣੇ ਹੋ ਰਿਹਾ ਹੈ। ਬਸ ਇਹ ਹੈ ਕਿ ਉਹਦੇ ਵਿੱਚ ਇੱਕ ਤਾਰੀਖੀ ਪੀਰੀਅਡ ਦੇ ਵਿੱਚ, ਇੱਕ ਖਾਸ ਤਾਰੀਖੀ ਹਾਲਾਤ ਦੇ ਵਿੱਚ ਕੁਝ ਤਲਕ ਨੇ ਜਿਹੜੇ ਕਿ ਤੁਹਾਡੇ ਸਾਹਮਣੇ ਤਾਰੀਖੀ ਇੰਪੈਕਟ ਛੱਡ ਜਾਂਦੇ ਨੇ, ਜਿਵੇਂ ਬੁੱਲੇ ਸ਼ਾਹ ਤੇ ਸ਼ਾਹ ਇਨਾਇਤ ਦਾ ਛੱਡ ਗਿਆ। ਠੀਕ ਹੈ ਨਾ, ਜਿਵੇਂ ਬਾਕੀ ਅਸੀਂ ਗੱਲਾਂ ਕੀਤੀਆਂ ਨੇ, ਲੇਕਿਨ ਇਹ ਅਮਲ ਜਾਰੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਖਾਸ ਵੇਲੇ ਦੀ ਪੈਦਾਵਾਰ ਸੀ ਤੇ ਉਸ ਵੇਲੇ ਮੁੱਕ ਗਿਆ, ਨਹੀਂ, ਇਹ ਅਮਲ ਜਾਰੀ ਹੈ। ਔਰ ਇਹ ਹੈ ਕਿ ਹੁਣ ਸਾਨੂੰ ਇਹ ਨਹੀਂ ਪਤਾ ਕਿ ਅਗਲਾ ਜਿਹੜਾ ਮੁਰਸ਼ਿਦ ਔਰ ਅਗਲਾ ਬੁੱਲੇ ਸ਼ਾਹ ਕਿੱਥੇ ਆਏਗਾ, ਕਿਵੇਂ ਆਏਗਾ, ਕਿਸ ਵੇਲੇ ਆਏਗਾ। ਅੱਛਾ, ਅਗਰ ਤੇ ਤੁਸੀਂ ਫਕੀਰ ਹੋ ਔਰ ਤੁਸੀਂ ਕਿਸੇ ਪੀਰ ਮੁਰਸ਼ਿਦ ਨੂੰ ਮੰਨਣ ਵਾਲੇ ਹੋ ਤੇ ਤੁਹਾਨੂੰ ਕੁਝ ਕੁਰਬਾਨੀਆਂ ਤਾਂ ਦੇਣੀਆਂ ਪੈਣਗੀਆਂ ਨਾ। ਇੱਕ ਤਾਂ ਹੈ ਕਿ ਤੁਸੀਂ ਆਪਣੀ ਈਗੋ ਨੂੰ ਖਤਮ ਕਰ ਲਿਆ, ਜੋ ਸਾਡੀ ਗੱਲ ਹੋ ਰਹੀ ਹੈ। ਇਹ ਵੈਸੇ ਈਗੋ ਨੂੰ ਖਤਮ ਕਰਨ ਦਾ ਜਿਹੜਾ ਤੁਸੀਂ ਕਹਿੰਦਾ ਇੰਜੀ ਮਾਰ ਦਿੱਤਾ। ਨਹੀਂ, ਮੈਂ ਸਿਰਫ ਮੇਜਰ ਹੈਗਾ ਜੀ, ਬਹੁਤ ਮੇਜਰ ਹੈ। ਮੈਂ ਲੇਕਿਨ ਜੋ ਮੈਂ ਸਵਾਲ ਪੁੱਟ ਕਰਨਾ ਚਾਹ ਰਿਹਾ ਨਾ ਅਗਲਾ, ਤੇ ਮੈਂ ਉਸ ਲਈ ਮੈਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਇਸਤੇਮਾਲ ਕਰ ਰਿਹਾ ਕਿ ਉਹ ਤੁਹਾਨੂੰ ਬਹੁਤ ਸਾਰੀ ਕੁਰਬਾਨੀਆਂ, ਇਹ ਕਰੋ ਤੁਹਾਨੂੰ ਆਪਣਾ ਆਪ ਮਾਰਨਾ ਪੈਂਦਾ। ਕਿਆ ਮੁਰਸ਼ਿਦ ਨੂੰ ਵੀ ਕੋਈ ਐਸੀ ਹਰਕਤ ਕਰਨੀ ਪੈਂਦੀ ਹੈ ਕਿਸੇ ਨੂੰ ਆਪਣਾ ਮੰਨਣ ਲਈ? ਗੱਲ ਸੁਣੋ, ਪਹਿਲੇ ਤਾਂ ਗੱਲ ਹੈ ਕੁਰਬਾਨੀ ਨਹੀਂ ਹੈਗੀ। ਠੀਕ ਹੈ, ਕੁਰਬਾਨੀ ਨਹੀਂ ਹੈਗੀ। ਤੁਸੀਂ ਇੱਕ ਬਦੀ ਛੱਡ ਰਹੇ ਹੋ। ਮੈਂ ਇੱਕ ਬਦੀ ਹੈ, ਤੁਹਾਡੇ ਅੰਦਰ ਇੱਕ ਨੈਗੇਟਿਵ ਕੁਆਲਿਟੀ ਹੈ। ਸੋ ਇੱਕ ਨੈਗੇਟਿਵ ਕੁਆਲਿਟੀ ਨੂੰ ਛੱਡਣ ਨੂੰ ਕੁਰਬਾਨੀ ਕਿਵੇਂ ਕਹੀਏ? ਠੀਕ। ਦੂਜੀ ਗੱਲ ਇਹ ਹੈ ਕਿ ਜਿਹੜਾ ਮੁਰਸ਼ਿਦ ਹੈ ਉਹ ਦੇ ਵਿੱਚ ਕਪੈਸਿਟੀ ਹੋਣੀ ਚਾਹੀਦੀ ਹੈ, ਜਾਂ ਕਪੈਸਿਟੀ ਹੋਵੇ ਕਿ ਜਦੋਂ ਕੋਈ ਸਰੈਂਡਰ ਕਰਦਾ ਹੈ ਤੇ ਉਹਨੂੰ ਉਹ ਸਮਝੇ ਕਿ ਇਹਦੀ ਆਪਣੀ ਇੱਕ ਬਹੁਤ ਵੱਡੀ ਹਸਤੀ ਹੈ, ਪਰ ਇਹ ਜਿਹੜਾ ਸਰੈਂਡਰ ਕਰ ਰਿਹਾ ਹੈ ਇਹਨੂੰ ਮੈਂ ਮਿਸਯੂਜ਼ ਨਹੀਂ ਕਰਨਾ। ਇਹਨੂੰ ਮੈਂ ਮਤਲਬ ਇਹ ਹੈ ਕਿ ਇਹ ਤੋਂ ਮੈਂ ਗਲਤ ਨਤੀਜੇ ਨਹੀਂ ਕੱਢਣੇ। ਸੋ ਇਹ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਮੁਰਸ਼ਿਦ ਹੈ ਤੇ ਕਿਸ ਤਰ੍ਹਾਂ ਦਾ ਮੁਰੀਦ ਹੈ। ਨਹੀਂ, ਮੇਰਾ ਖਿਆਲ ਹੈ ਮੈਂ ਪੁੱਛਣਾ ਚਾਹੁੰਦਾ ਕਿ ਕਿਆ ਟੂ ਵੇ ਟ੍ਰੈਫਿਕ ਹੋਈ ਨਾ? ਬਿਲਕੁਲ ਟੂ ਵੇ ਟ੍ਰੈਫਿਕ ਹੈ, ਇਹ ਬਿਲਕੁਲ ਟੂ ਵੇ ਟ੍ਰੈਫਿਕ ਹੈ। ਔਰ ਬੇਸਿਕਲੀ ਅਗਰ ਤੁਸੀਂ ਇਹਨੂੰ ਬਹੁਤ ਸਿੰਪਲੀਫਾਈਡ ਫਾਰਮ ਵਿੱਚ ਵੇਖਣਾ ਚਾਹੋ ਤੇ ਇੱਕ ਗੁਰੂ ਦਾ ਔਰ ਇੱਕ ਚੇਲੇ ਦਾ ਤਾਲੁਕ ਹੈ। ਚੇਲੇ ਨੂੰ ਵੀ ਗੁਰੂ ਦੇ ਸਾਹਮਣੇ ਆਪਣਾ ਆਪ ਸਰੈਂਡਰ ਕਰਨਾ ਪੈਂਦਾ ਹੈ, ਔਰ ਗੁਰੂ ਜਿਹੜਾ ਹੈ ਉਹਨੂੰ ਉਹਦੀ ਜਿਹੜੀ ਅੰਦਰ ਸਲਾਹੀਤਾਂ ਨੇ ਚੇਲੇ ਦੇ ਅੰਦਰ, ਉਹਨਾਂ ਨੂੰ ਗਰੂਮ ਕਰਦਾ ਹੈ। ਲੇਕਿਨ ਉਹਦੇ ਗਰੂਮ ਹੋਣ ਲਈ ਜ਼ਰੂਰੀ ਹੈ ਕਿ ਪਹਿਲੇ ਉਹ ਆਪਣੀ ਮੈਂ ਨੂੰ ਖਤਮ ਕਰੇ। ਜਿੰਨਾ ਚਿਰ ਉਹ ਮੁਕਾਏਗਾ ਨਹੀਂ ਆਪਣੀ ਮੈਂ ਨੂੰ, ਉਹਨਾਂ ਚਿਰ ਉਹਦੇ ਅੰਦਰ ਉਹ ਪੋਜ਼ੀਟਿਵ ਜਿਹੜੀਆਂ ਕੁਆਲਿਟੀਜ਼ ਨੇ ਉਹ ਗਰੂਮ ਨਹੀਂ ਹੋ ਸਕਦੀਆਂ। ਅੱਛਾ, ਤੁਸੀਂ ਹਿਸਟਰੀ ਨੂੰ ਬਹੁਤ ਪੜ੍ਹਿਆ ਵੀ ਹੈ, ਜਾਣਦੇ ਵੀ ਹੋ। ਬਹੁਤ ਸਾਰੇ ਐਸੇ ਚੇਲੇ ਨੇ
ਮੈਂ ਹੁਣ ਚੇਲੇ ਦਾ ਹੀ ਲਫ਼ਜ਼ ਇਸਤੇਮਾਲ ਕਰ ਲੈਣਾ, ਚੇਲੇ ਨੇ ਜਿਨ੍ਹਾਂ ਨੇ ਬੜਾ ਕੁਝ ਸਿੱਖਿਆ ਹੈ, ਤਾਂ ਕਿਆ ਗੁਰੂ ਨੇ ਵੀ ਆਪਣੇ ਚੇਲਿਆਂ ਕੋਲੋਂ ਸਿੱਖਿਆ ਹੈ ਹਿਸਟਰੀ 'ਚ? ਮੇਰਾ ਖਿਆਲ ਹੈ ਜਿਹੜੇ ਗੁਰੂ ਨੇ ਉਹ ਹਮੇਸ਼ਾ ਚੇਲਿਆਂ ਕੋਲੋਂ ਸਿੱਖਦੇ। ਅੱਛਾ, ਬਿਲਕੁਲ ਜਦੋਂ ਸਿੱਖਦੇ, ਸਿਖਾ ਰਹੇ ਨੇ ਉਦੋਂ ਨਾਲ ਸਿੱਖ ਵੀ ਰਹੇ। ਸਿੱਖ ਵੀ ਰਹੇ ਨੇ ਉਹ, ਕਿਉਂਕਿ ਜਿਹੜੀ ਮਤਲਬ ਬੁੱਲੇ ਸ਼ਾਹ ਦੇ ਸ਼ਾਹਨਵਾਜ਼ ਦੀ ਦੇਖ ਲਓ ਤਲਕ, ਬੁੱਲੇ ਸ਼ਾਹ ਜਿਹੜਾ ਹੈ ਉਹ ਬਹੁਤ ਵੱਡਾ ਇੰਟਲੈਕਚੁਅਲ ਹੈ। ਸ਼ਾਹ ਇਨਾਇਤ ਅਗਰ ਤੁਸੀਂ ਰੈਟਰੋਸਪੈਕਟ ਵਿੱਚ ਵੇਖੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਉੱਡਾ ਵੱਡਾ ਇੰਟਲੈਕਚੁਅਲ ਨਹੀਂ ਸੀ ਹੈਗਾ, ਠੀਕ, ਲੇਕਿਨ ਜ਼ਾਹਰ ਕਰ ਲੈ ਕਿ ਉਹਨੇ ਵੀ ਬੁੱਲੇ ਸ਼ਾਹ ਕੋਲ ਸਿੱਖਿਆ ਹੋਏਗਾ। ਅਤੇ ਇਸ ਲਈ ਮੈਂ ਸਮਝਦਾ ਕਿ ਮੁਰਸ਼ਿਦ ਜਿਹੜਾ ਹੈ ਉਹ ਵੀ ਐਵੋਲੂਸ਼ਨ ਦੇ ਵਿੱਚ ਰਹਿੰਦਾ ਹੈ, ਜਿਵੇਂ ਕਿ ਉਹਦਾ ਮੰਨਣ ਵਾਲਾ ਐਵੋਲੂਸ਼ਨ ਵਿੱਚ ਰਹਿੰਦਾ ਹੈ।